ਕਿਵੇਂ ਭਾਰਤੀ ਹਕੂਮਤ ਨੇ ਜਿਹਨੇ ਆਪਣੀਆਂ ਲਾਈਵਸ ਦੇ ਉੱਤੇ ਬਿਲੀਵ ਕੀਤਾ ਆਪਣੇ ਝੂਠ ਤੇ ਔਰ ਉਹ ਇਹ ਸਮਝਦੇ ਸੀ ਕਿ ਵੀ ਹੁਣ ਅਸੀਂ ਅਮਰੀਕਾ ਦੇ ਜਹਾਜ਼ ਤੇ ਚੜ੍ਹ ਗਏ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਮੋਦੀ ਦਾ ਮਾਈ ਫਰੈਂਡ ਔਰ ਇਧਰ ਵੀ ਜਦੋਂ ਰੌਡੀ ਮੋਡੀ ਹਿਊਸਟਨ ਦੇ ਵਿੱਚ ਉਹ ਬਾਂਹ ਉਹਦੀ ਫੜ ਕੇ ਉੱਚੀ ਕਰ ਰਿਹਾ ਉਹਦੀ ਕਰ ਰਿਹਾ ਔਰ ਟਰੰਪ ਵੀ ਇੱਥੇ ਕਹਿ ਕੇ ਕਿ ਜੀ ਮੈਂ ਜਿੱਥੇ ਚੱਲਿਆ ਉੱਥੇ 60 ਲੱਖ ਲੋਕਾਂ ਨੇ ਮੈਨੂੰ ਸੁਣਨ ਆਉਣਾ ਹੈ। ਉਹ ਵੀ ਉੱਥੇ ਅਹਿਮਦਾਬਾਦ ਪਹੁੰਚ ਗਿਆ ਔਰ ਗਾਂਧੀ ਨਗਰ ਔਰ ਦੂਜੇ ਉਹਨੇ ਵੀ ਮੋਦੀ ਦੀ ਬਾਂਹ ਉੱਚੀ ਕਰਕੇ ਕਿ ਮਾਈ ਫਰੈਂਡ ਔਰ ਬਿਲਕੁਲ ਜਿਹੜਾ ਬੇਸ਼ਰਮੀ ਨਾਲ ਜਦੋਂ ਅਜੇ ਟਰੰਪ ਦਿੱਲੀ ਦੇ ਵਿੱਚ ਸੀ ਔਰ ਕਿਵੇਂ ਦਿੱਲੀ ਦੇ ਉਹ ਜਦੋਂ ਡਿਨਰ ਕਰ ਰਿਹਾ ਔਰ ਦਿੱਲੀ 'ਚ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਉਹਨੂੰ ਰਾਈਟਿੰਗ ਦਾ ਨਾਂ ਦਿੱਤਾ ਗਿਆ ਔਰ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਜੰਮੂ ਕਸ਼ਮੀਰ ਦਾ ਵਜੂਦ ਹੀ ਮਿਟਾ ਦਿੱਤਾ ਗਿਆ ਸੂਬੇ ਦੇ ਤੌਰ ਤੇ ਵੀ ਔਰ ਆਰਟੀਕਲ 370 ਔਰ 35A ਜਿਹੜਾ ਉਹਨਾਂ ਦੀ ਕਨਸਟੀਟਿਊਸ਼ਨਲ ਕਮਿਟਮੈਂਟ ਸੀ ਉਸ ਨੂੰ ਵੀ ਉਹਨਾਂ ਨੇ ਇੱਕ ਕਾਗਜ਼ ਅਮਿਤ ਸ਼ਾਹ ਫੜ ਕੇ ਆਂਦਾ ਔਰ ਕੁਝ ਮਿੰਟਾਂ ਦੇ ਵਿੱਚ ਰਾਜ ਸਭਾ ਦੇ ਵਿੱਚ ਉਹ ਸਾਰਾ ਹੀ ਕੰਮ ਕਸ਼ਮੀਰ ਦਾ ਮੁਕਾ ਦਿੱਤਾ ਜਾਂਦਾ। ਹਾਂ ਜਾਂ ਨਾ ਮੁਸਬਤ ਜਾਂ ਨਾ ਪੱਖੀ ਇਫੈਕਟ ਡਿਸਕਸ ਕਰਨ ਤੋਂ ਬਿਨਾ ਪ੍ਰੋਪਰਲੀ ਮੌਕਾ ਦਿੱਤੇ ਬਿਨਾ ਔਰ ਉਸ ਅਪਰ ਹਾਊਸ ਉਹਨਾਂ ਦੀ ਮੈਜੋਰਿਟੀ ਵੀ ਨਹੀਂ ਸੀ ਔਰ 2002 ਚ ਮੋਦੀ ਔਰ ਅਮਿਤ ਸ਼ਾਹ ਨੇ ਗੁਜਰਾਤ 'ਚ ਕੀ ਕੀਤਾ ਇਹਦੀ ਹੁੰਦੀ ਹੈ ਤੇ ਜਿਹੜੇ ਉਹਨਾਂ ਦੇ ਥੋੜੇ ਬਹੁਤ ਸੈਂਸੀਬਲ ਬੈਲੈਂਸਡ ਭਾਵੇਂ ਇੰਡੀਅਨ ਨੈਸ਼ਨਲਿਸਟੀ ਕਿਸਮ ਦੇ ਜਿਹੜੇ ਥਿੰਕਰ ਸੀ ਉਹਨਾਂ ਦਾ ਕਹਿਣਾ ਸੀ ਕਿ ਜੇ ਨਵੰਬਰ 84 ਨਾ ਹੁੰਦਾ ਤੇ ਫਿਰ 2002 ਨਹੀਂ ਸੀ ਹੋਣਾ। ਤੇਜ਼ੀ ਨਾਲ ਇਹ ਇੰਸ਼ੋਰੈਂਸ ਜਿਹੜਾ ਅੰਬਾਨੀ ਅਡਾਨੀ ਨੂੰ ਅੱਗੋਂ ਵੇਚਣਾ ਚਾਹੁੰਦੇ ਨੇ ਮੁਲਕ ਨੂੰ ਆਪੋਜੀਸ਼ਨ ਨੇ ਜ਼ਾਹਰ ਹੈ ਕਿ ਵੀ ਇਹ ਕਿਹਾ ਕਿ ਵੀ ਇਹਦੇ ਤੇ ਪਹਿਲਾਂ ਗੱਲ ਕਰੋ ਜਿਹੜੀ ਇਹਦੇ ਤੇ ਡਿਸਕਸ ਕਰੋ। ਇਹਨਾਂ ਨੇ ਮਾਰਸ਼ਲ ਸੱਦ ਕੇ ਰਾਜ ਸਭਾ ਦੇ ਵਿੱਚ ਔਰ ਹੁਣ ਈਵਨ ਆਪੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਜੀ ਮਾਰਸ਼ਲ ਨਹੀਂ ਬਾਹਰਲੇ ਗੁੰਡੇ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਔਰਤਾਂ ਵੀ ਬੀਬੀਆਂ ਵੀ ਕਿਸੇ ਹੱਥ ਤੇ ਸੱਟ ਲੱਗੀ ਹੈ ਜਿਵੇਂ ਉਹਨਾਂ ਨੂੰ ਔਰ ਉਹ ਹਾਲਾਂਕਿ ਅੰਦਰੂਨੀ ਜਿਹੜੀ ਕਾਰਵਾਈ ਹੁੰਦੀ ਹੈ ਉਹਦੀ ਵੀਡੀਓ ਬਾਹਰ ਨਹੀਂ ਆ ਸਕਦੀ ਪਰ ਇਹਨਾਂ ਨੇ ਫਿਰ ਇਹ ਦੱਸਣ ਦੇ ਲਈ ਵੀ ਹੁਣ ਅਸੀਂ ਸਾਡੇ ਗੁੰਡੇ ਸਿਰਫ ਗਲੀਆਂ 'ਚ ਨਹੀਂ ਹੈ ਅਸੀਂ ਪਾਰਲੀਮੈਂਟ 'ਚ ਵੀ ਕੁੱਟਾਂਗੇ ਉਹਨਾਂ ਨੂੰ ਜਿਹੜੇ ਵਿਰੋਧ ਕਰਦੇ ਨੇ। ਉਹਦੀ ਉਹਨਾਂ ਦਾ ਇੱਕ ਮਾਧਵ ਹੈਗਾ RSS ਦਾ ਜੋ ਇੱਕ ਪ੍ਰਿੰਟ ਦੇ ਉੱਤੇ ਬੈਠਾ ਇੰਟਰਵਿਊ ਦੇ ਰਿਹਾ ਸੀ ਉਹਨੇ ਕਿਹਾ ਜੀ ਆਰਟੀਕਲ 370 ਤੋਂ ਬਾਅਦ ਜੰਮੂ ਕਸ਼ਮੀਰ 'ਚ ਮਾੜਾ ਮੋਟਾ ਪ੍ਰੋਟੈਸਟ ਹੋਇਆ ਇੰਡੀਆ 'ਚ ਤਾਂ ਕਿਸੇ ਨੇ ਨਹੀਂ ਕੀਤਾ। ਹੁਣ ਜੇ ਉਦੋਂ ਇਸ ਆਈਨੀ ਗੁੰਡਾਗਰਦੀ ਦਾ ਵਿਰੋਧ ਹੋਇਆ ਹੁੰਦਾ ਤੇ ਅੱਜ ਜੋ ਕੁੱਟ ਪੈ ਰਹੀ ਹੈ ਬੀਬੀਆਂ ਨੂੰ ਜੋ ਜਿਹੜੀਆਂ ਇਲੈਕਟਡ ਨੇ ਉਹਨਾਂ ਨੂੰ ਜੋ ਕਿ ਇਹ ਨਹੀਂ ਸੀ ਵਾਪਰਨਾ। ਦਰਸ਼ਕੋ ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਧਾਕ ਨੇ ਮੋਦੀ ਸਰਕਾਰ ਨੂੰ ਜ਼ਬਰਦਸਤ ਕੰਬਣੀ ਛੇੜੀ ਹੋਈ ਹੈ। ਉਹਨਾਂ ਦਾ ਗੁਰਦੀ ਮੀਡੀਆ ਵੀ ਹੁਣ ਖੌਫਜ਼ਦਾ ਹੈ। ਸਰਕਾਰੀ ਹਲਕਿਆਂ ਵਿੱਚ ਇਹ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅਫਗਾਨਿਸਤਾਨ ਦੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਉਹਨਾਂ ਦੇ ਗੁਰੀਲੇ ਕਸ਼ਮੀਰ ਵਾਦੀ ਵਿੱਚ ਰੁਕ ਕਰ ਸਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ ਉਹ ਗੱਲ ਤਾਂ ਕਦੇ ਹੁੰਦੀ ਸੀ ਕਿ ਵੀ ਸੁਨਿਆਰ ਦੀ ਜਿਹੜੀ ਝਾਂਜਰ ਕਿਤੇ ਘੜੀ ਤੇ ਕਹਿੰਦਾ ਸੀ ਵੀ ਧਮਕ ਜਲੰਧਰ ਪੈਂਦੀ। ਸੋ ਹੁਣ ਗੱਲ ਤਾਂ ਕਾਬਲ ਦੇ ਦੁਆਲੇ ਘੁੰਮ ਰਹੀ ਹੈ। ਬਾਕੀ ਤਾਂ ਤਿੰਨੋਂ ਵੱਡੇ ਸ਼ਹਿਰ ਪਿਛਲੇ 24 ਘੰਟੇ ਦੇ ਵਿੱਚ ਹੈਰਾਤ ਵੀ ਗਜ਼ਨੀ ਵੀ ਔਰ ਕੰਧਾਰ ਵੀ ਤਾਲਿਬਾਨ ਦੇ ਕਬਜ਼ੇ 'ਚ ਨੇ। ਹੁਣ ਉਹ 95 ਮੀਲ ਦੂਰ ਕਾਬਲ ਤੋਂ ਹਾਈਵੇ ਰੋਕ ਕੇ ਬੈਠੇ ਨੇ ਜਿਹੜਾ ਕਾਬਲ ਵਾਲਾ ਹੈ ਔਰ ਬਹੁਤ ਜਲਦੀ ਇਹ ਘੇਰਾ ਤੰਗ ਹੁੰਦਾ ਜਾ ਰਿਹਾ। ਹਾਲਾਂ ਅੱਜ ਇੱਕ ਅਟੈਂਪਟ ਦੋਹਾ ਦੇ ਵਿੱਚ ਹੋਏਗਾ ਕਿ ਜਿਹਦੇ 'ਚ ਅਫਗਾਨਿਸਤਾਨ ਹਕੂਮਤ ਨੇ ਕੋਈ ਪੀਸ ਆਫਰ ਦਿੱਤੀ ਹੈ ਕਿ ਜੀ ਪੀਸ ਗਵਰਨਮੈਂਟ ਬਣਾ ਲਈਏ ਔਰ ਜੇ ਤਾਂ ਕੋਈ ਜਿਹੜਾ ਉਹ ਪੀਸਫੁਲੀ ਗੱਲ ਨਿਬੜ ਜਾਂਦੀ ਹੈ ਅਦਰਵਾਈਜ਼ ਜਿਹੜਾ ਫਾਲ ਆਫ ਕਾਬੁਲ ਇਹੀ ਨਹੀਂ ਇਮੀਨੈਂਟ ਹੈ। ਅਸੀਂ ਕੱਲ ਕਿਹਾ ਸੀ ਇਮੀਨੈਂਟ ਅੰਗਰੇਜ਼ੀ ਦਾ ਲਫ਼ਜ਼ ਹੁੰਦਾ ਬਹੁਤ ਕਰੀਬ ਹੈ ਪਰ ਹੁਣ ਤਾਂ ਐਂ ਲੱਗਦਾ ਹੈ ਕਿ ਵੀ ਇਹ ਕਿਸੇ ਪਲ ਵੀ ਹੋ ਸਕਦਾ ਔਰ ਅਦਰਵਾਈਜ਼ ਇਹ ਬੜਾ ਖੂਨ ਖਰਾਬੇ ਵਾਲੀ ਗੱਲ ਹੋਏਗੀ। ਹੁਣ ਧਮਕ ਜਲੰਧਰ ਪੈਂਦੇ ਨਹੀਂ ਧਮਕ ਦਿੱਲੀ ਪੈਂਦੀ ਕਾਬਲ ਦੀ। ਹੁਣ ਇਹ ਹੈ ਕਿ ਵੀ ਕਿਵੇਂ ਭਾਰਤੀ ਹਕੂਮਤ ਨੇ ਜਿਹਨੇ ਆਪਣੀਆਂ ਲਾਈਵਸ ਦੇ ਉੱਤੇ ਬਿਲੀਵ ਕੀਤਾ ਆਪਣੇ ਝੂਠ ਤੇ ਔਰ ਉਹ ਇਹ ਸਮਝਦੇ ਸੀ ਕਿ ਵੀ ਹੁਣ ਅਸੀਂ ਅਮਰੀਕਾ ਦੇ ਜਹਾਜ਼ ਤੇ ਚੜ੍ਹ ਗਏ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਮੋਦੀ ਦਾ ਮਾਈ ਫਰੈਂਡ ਔਰ ਇਧਰ ਵੀ ਜਦੋਂ ਰੌਡੀ ਮੋਡੀ ਹਿਊਸਟਨ ਦੇ ਵਿੱਚ ਉਹ ਬਾਂਹ ਉਹਦੀ ਫੜ ਕੇ ਉੱਚੀ ਕਰ ਰਿਹਾ ਉਹਦੀ ਕਰ ਰਿਹਾ
ਔਰ ਟਰੰਪ ਵੀ ਇੱਥੇ ਕਹਿ ਕੇ ਕਿ ਜੀ ਮੈਂ ਜਿੱਥੇ ਚੱਲਿਆ ਉੱਥੇ 60 ਲੱਖ ਲੋਕਾਂ ਨੇ ਮੈਨੂੰ ਸੁਣਨ ਆਉਣਾ ਹੈ, ਉਹ ਵੀ ਉੱਥੇ ਅਹਿਮਦਾਬਾਦ 'ਚ ਪਹੁੰਚ ਗਿਆ। ਔਰ ਗਾਂਧੀ ਨਗਰ ਔਰ ਦੂਜੇ ਉਹਨੇ ਵੀ ਮੋਦੀ ਦੀ ਬਾਹ ਉੱਚੀ ਕਰਕੇ ਕਿ ਮਾਈ ਫਰੈਂਡ, ਔਰ ਬਿਲਕੁਲ ਜਿਹੜਾ ਹੈ ਬੇਸ਼ਰਮੀ ਨਾਲ ਜਦੋਂ ਅਜੇ ਟਰੰਪ ਦਿੱਲੀ ਦੇ ਵਿੱਚ ਸੀ ਔਰ ਕਿਵੇਂ ਦਿੱਲੀ ਦੇ ਉਹ ਜਦੋਂ ਡਿਨਰ ਕਰ ਰਿਹਾ ਔਰ ਦਿੱਲੀ 'ਚ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ, ਉਹਨੂੰ ਰਾਈਟਿੰਗ ਦਾ ਨਾਂ ਦਿੱਤਾ ਗਿਆ। ਔਰ ਉਸ ਸਾਰੇ ਪੀਰੀਅਡ 'ਚ ਇੱਕ ਪਾਸੇ ਕੋਵਿਡ ਸਪਰੈਡ ਹੋ ਰਿਹਾ ਸੀ ਔਰ ਇਧਰ ਜਿਹੜਾ ਹੈ ਉਹ ਪੂਰਾ ਥਾਪੜਾ ਲੈ ਰਿਹਾ ਸੀ ਮੋਦੀ ਜਿਹੜਾ ਹੈ ਟਰੰਪ ਦਾ। ਔਰ ਉਸ ਦਾ ਅਸੀਂ ਨਤੀਜਾ ਉਸ ਤੋਂ ਪਹਿਲਾਂ ਦੇਖ ਹੀ ਚੁੱਕੇ ਹਾਂ ਕਿ ਉਹ ਥਾਪੜਾ ਪਹਿਲਾਂ ਹਿਊਸਟਨ ਤੋਂ ਲੈ ਕੇ ਗਿਆ ਮੋਦੀ ਔਰ ਉਸ ਤੋਂ ਪਹਿਲਾਂ ਡੀਸੀ 'ਚ ਵੀ। ਔਰ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ ਵਜੂਦ ਹੀ ਮਿਟਾ ਦਿੱਤਾ ਗਿਆ ਸੂਬੇ ਦੇ ਤੌਰ ਤੇ ਵੀ। ਔਰ ਆਰਟੀਕਲ 370 ਔਰ 35A ਜਿਹੜਾ ਉਹਨਾਂ ਦੀ ਕਨਸਟੀਟਿਊਸ਼ਨਲ ਕਮਿਟਮੈਂਟ ਸੀ, ਉਸ ਨੂੰ ਵੀ ਉਹਨਾਂ ਨੇ ਇੱਕ ਕਾਗਜ਼ ਅਮਿਤ ਸ਼ਾਹ ਫੜ ਕੇ ਆਂਦਾ ਔਰ ਕੁਝ ਮਿੰਟਾਂ ਦੇ ਵਿੱਚ ਰਾਜ ਸਭਾ ਦੇ ਵਿੱਚ ਉਹ ਸਾਰਾ ਹੀ ਕੰਮ ਕਸ਼ਮੀਰ ਦਾ ਮੁਕਾ ਦਿੱਤਾ ਜਾਂਦਾ। ਔਰ ਉਦੋਂ ਵੀ ਅਸੀਂ ਜਦੋਂ ਲਫ਼ਜ਼ ਆਈਨੀ ਗੁੰਡਾਗਰਦੀ ਕਿਹਾ, ਹਾਲਾਂਕਿ ਇੱਕ ਦੋ ਮੇਰੇ ਦੋਸਤਾਂ ਨੇ ਕਿਹਾ ਜੀ ਲਫ਼ਜ਼ ਇਹ ਤੁਸੀਂ ਨਵਾਂ ਘੜਿਆ, ਹੁਣ ਆਈਨ ਜ਼ਾਹਰ ਹੈ ਕਨਸਟੀਟਿਊਸ਼ਨ ਨੂੰ ਕਹਿੰਦੇ ਨੇ। ਔਰ ਮੈਂ ਕਿਹਾ ਜੀ ਇੱਕ ਗੁੰਡਾਗਰਦੀ ਗਲੀਆਂ 'ਚ ਹੁੰਦੀ ਹੈ, ਦਾਦੇ ਜਿਹੜੇ ਨੇ ਉਹ ਗੁੰਡਾਗਰਦੀ ਕਰਦੇ ਨੇ, ਪਰ ਜਦੋਂ ਤੁਹਾਡੇ ਕੋਲ ਮੈਜੋਰਿਟੀ ਹੈ ਔਰ ਤੁਸੀਂ ਕਿਸੇ ਵੀ ਇਸ਼ੂ ਦਾ ਹਾਂ ਜਾਂ ਨਾ, ਮੁਸਬਤ ਜਾਂ ਨਾ ਪੱਖੀ ਇਫੈਕਟ ਡਿਸਕਸ ਕਰਨ ਤੋਂ ਬਿਨਾ, ਪ੍ਰੋਪਰਲੀ ਮੌਕਾ ਦਿੱਤੇ ਬਿਨਾ, ਔਰ ਉਸ ਅਪਰ ਹਾਊਸ ਉਹਨਾਂ ਦੀ ਮੈਜੋਰਿਟੀ ਵੀ ਨਹੀਂ ਸੀ, ਔਰ ਤੁਸੀਂ ਉਸ ਐਬਸੋਲੂਟ ਮੈਜੋਰਿਟੀ ਜਿਹਨੂੰ ਬਰੂਟ ਮੈਜੋਰਿਟੀ ਕਿਹਾ ਜਾਂਦਾ ਉਹਦੇ ਥੱਲੇ ਕੋਈ ਵੀ ਤੁਸੀਂ ਪਾਸ ਕਰਾ ਲਓ ਔਰ ਉਹਨੂੰ ਕਹੋ ਜੀ ਕਾਨੂੰਨ ਅਸੀਂ ਉਡਾਤਾ, ਇਹ ਇਸ ਤੋਂ ਵੱਡੀ ਆਈਨੀ ਗੁੰਡਾਗਰਦੀ ਕੀ ਹੋ ਸਕਦੀ ਹੈ? ਵੀ ਇਸ ਤੋਂ ਵਧੀਆ ਹੋਰ ਕੋਈ ਲਫ਼ਜ਼ ਨਹੀਂ ਹੈ। ਮੈਜੋਰੀਟੇਰੀਅਨਿਜ਼ਮ ਤਾਂ ਇੱਕ ਆਨਰੇਬਲ ਲਫ਼ਜ਼ ਤੁਸੀਂ ਕਹਿੰਦੇ ਹੋ, ਹਾਲਾਂਕਿ ਉਹ ਵੀ ਗੁੰਡਾਗਰਦੀ ਹੁੰਦੀ ਹੈ ਕਿ ਤੁਸੀਂ ਬਹੁ ਗਿਣਤੀ ਤੁਹਾਡੀ ਹੈਗੀ ਆ, ਉਸ ਨੂੰ ਕਹੋ ਜੀ ਤੁਸੀਂ ਪਰਵਾਹ ਹੀ ਨਹੀਂ ਕਰਦੇ। ਹੁਣ ਗੱਲ ਬਹੁਤ ਵਾਰ ਜਦੋਂ 2002 'ਚ ਮੋਦੀ ਔਰ ਅਮਿਤ ਸ਼ਾਹ ਨੇ ਗੁਜਰਾਤ 'ਚ ਕੀ ਕੀਤਾ ਇਹਦੀ ਹੁੰਦੀ ਹੈ, ਤੇ ਜਿਹੜੇ ਉਹਨਾਂ ਦੇ ਥੋੜੇ ਬਹੁਤ ਸੈਂਸੀਬਲ ਬੈਲੈਂਸਡ ਭਾਵੇਂ ਇੰਡੀਅਨ ਨੈਸ਼ਨਲਿਸਟੀ ਕਿਸਮ ਦੇ ਜਿਹੜੇ ਥਿੰਕਰ ਸੀ, ਉਹਨਾਂ ਦਾ ਕਹਿਣਾ ਸੀ ਕਿ ਜੇ ਨਵੰਬਰ 84 ਨਾ ਹੁੰਦਾ ਤੇ ਫਿਰ 2002 ਨਹੀਂ ਸੀ ਹੋਣਾ, ਕਿਉਂਕਿ ਨਵੰਬਰ 84 'ਚ ਜਦੋਂ ਗੁੰਡਾ ਭੀੜਾਂ ਰੂਲਿੰਗ ਪਾਰਟੀ ਨੇ ਸਟਰੀਟਸ ਦੇ ਉੱਤੇ ਛੱਡੀਆਂ ਔਰ ਸਿੱਖਾਂ ਦੀ ਨਸਲਕੁਸ਼ੀ ਕੀਤੀ ਔਰ ਫਿਰ ਕਿਸੇ ਦੀ ਅਕਾਊਂਟੇਬਿਲਟੀ ਨਹੀਂ ਹੋਈ, ਤੇ ਉਹਦਾ ਨਤੀਜਾ ਹੋਇਆ ਕਿ ਫਿਰ ਉਹਨਾਂ ਨੂੰ ਬੀਜੇਪੀ ਨੂੰ ਵੀ ਲੱਗਾ ਕਿ ਬਈ ਹੁਣ ਜੇ ਇੰਦਰਾ ਗਾਂਧੀ ਮਾਰ ਕੇ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਉਹ ਘੱਲੂਕਾਰਾ 84 ਕਰਕੇ ਫੇਮਸ ਬਣ ਸਕਦੀ ਹੈ, ਤੇ ਉਹਦਾ ਮੁੰਡਾ ਜਿਹੜਾ ਹਜ਼ਾਰਾਂ ਸਿੱਖਾਂ ਨੂੰ ਨਵੰਬਰ 84 'ਚ ਮਾਰ ਕੇ ਉਹ 2/3 ਜਿਹੜੀ ਹੈ ਮੈਜੋਰਿਟੀ ਪਾਰਲੀਮੈਂਟ 'ਚ ਲਿਜਾ ਸਕਦਾ, ਤੇ ਅਸੀਂ ਮੁਸਲਮਾਨਾਂ ਨੂੰ ਮਾਰ ਕੇ, ਔਰ ਇਹ ਪੈਟਰਨ ਐਸਟੈਬਲਿਸ਼ ਹੋ ਗਿਆ। ਹੁਣ ਅੱਜ ਜਦੋਂ ਤੁਸੀਂ ਅੱਜ ਭਾਰਤੀ ਮੀਡੀਆ ਦਾ ਦੇਖੋ ਕਿ ਵੀ ਕੱਲ ਰਾਜ ਸਭਾ ਦੇ ਵਿੱਚ ਕੀ ਹੋਇਆ ਕਿ ਕਿਵੇਂ ਇਹਨਾਂ ਨੇ ਇੰਸ਼ੋਰੈਂਸ ਰਿਲੇਟਡ ਔਰ ਆਲਰੇਡੀ 28 ਕਾਨੂੰਨ 10 ਮਿੰਟ ਦੇ ਵਿੱਚ 28 ਬਿੱਲ ਕਾਨੂੰਨ ਬਣਾ ਦਿੱਤੇ, ਔਰ ਇੱਕ ਇੰਸ਼ੋਰੈਂਸ ਬਿੱਲ ਜਿਹਦੇ 'ਚ ਕਿ ਗਵਰਨਮੈਂਟ ਦਾ ਉਹਦੇ 'ਚ ਹਿੱਸਾ ਘਟਾ ਕੇ ਉਹੀ ਅੰਬਾਨੀ ਅਡਾਨੀ ਪਤੰਜਲੀ ਨੂੰ ਦੇਣ ਦੀ ਲਾਈਨ ਹੈ, ਉਹ ਵੀ ਉਹਨਾਂ ਨੇ ਜਦੋਂ ਪਾਸ ਕਰਾਉਣਾ ਚਾਹਿਆ। ਜ਼ਾਹਰ ਹੈ ਆਪੋਜੀਸ਼ਨ ਪਹਿਲਾਂ ਪੈਗਾਸਸ ਮਾਮਲੇ ਦੇ ਉੱਤੇ ਬਾਹਰ ਸੰਸਦ ਲਾ ਕੇ ਬੈਠੀ ਸੀ, ਫਿਰ ਖੇਤੀਬਾੜੀ ਕਾਨੂੰਨਾਂ ਦਾ ਵੀ ਮੁੱਦਾ ਸੀ, ਲੇਕਿਨ ਉਹਨਾਂ ਨੇ ਆ ਕੇ ਪਾਰਟਿਸਿਪੇਟ ਕੀਤਾ। ਲੇਕਿਨ ਜਿਸ ਤੇਜ਼ੀ ਨਾਲ ਇਹ ਇੰਸ਼ੋਰੈਂਸ ਜਿਹੜਾ ਅੰਬਾਨੀ ਅਡਾਨੀ ਨੂੰ ਅੱਗੋਂ ਵੇਚਣਾ ਚਾਹੁੰਦੇ ਨੇ ਮੁਲਕ ਨੂੰ, ਆਪੋਜੀਸ਼ਨ ਨੇ ਜ਼ਾਹਰ ਹੈ ਕਿ ਵੀ ਇਹ ਕਿਹਾ ਕਿ ਵੀ ਇਹਦੇ ਤੇ ਪਹਿਲਾਂ ਗੱਲ ਕਰੋ, ਜਿਹੜੀ ਇਹਦੇ ਤੇ ਡਿਸਕਸ ਕਰੋ। ਇਹਨਾਂ ਨੇ ਮਾਰਸ਼ਲ ਸੱਦ ਕੇ ਰਾਜ ਸਭਾ ਦੇ ਵਿੱਚ, ਔਰ ਹੁਣ ਈਵਨ ਆਪੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਜੀ ਮਾਰਸ਼ਲ ਨਹੀਂ ਬਾਹਰਲੇ ਗੁੰਡੇ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ, ਔਰਤਾਂ ਵੀ, ਬੀਬੀਆਂ ਵੀ ਕਿਸੇ ਹੱਥ ਤੇ ਸੱਟ ਲੱਗੀ ਹੈ ਜਿਵੇਂ ਉਹਨਾਂ ਨੂੰ, ਔਰ ਉਹ ਹਾਲਾਂਕਿ ਅੰਦਰੂਨੀ ਜਿਹੜੀ ਕਾਰਵਾਈ ਹੁੰਦੀ ਹੈ ਉਹਦੀ ਵੀਡੀਓ ਬਾਹਰ ਨਹੀਂ ਆ ਸਕਦੀ, ਪਰ ਇਹਨਾਂ ਨੇ ਫਿਰ ਇਹ ਦੱਸਣ ਦੇ ਲਈ ਵੀ ਹੁਣ ਅਸੀਂ ਸਾਡੇ ਗੁੰਡੇ ਸਿਰਫ ਗਲੀਆਂ 'ਚ ਨਹੀਂ ਹੈ, ਅਸੀਂ ਪਾਰਲੀਮੈਂਟ 'ਚ ਵੀ ਕੁੱਟਾਂਗੇ ਉਹਨਾਂ ਨੂੰ ਜਿਹੜੇ ਵਿਰੋਧ ਕਰਦੇ ਨੇ। ਉਹਦੀ ਅੰਦਰਲੀ ਕਵਰੇਜ ANI ਨੂੰ ਵੀ ਦੇ ਦਿੱਤੀ, ਜਿਹੜੇ ਉਹਨਾਂ ਦੇ 3-4 ਗੋਦੀ ਮੀਡੀਆ ਚਲਾ ਰਿਹਾ, ਔਰ ਰੌਲਾ ਹੁਣ ਅੱਜ ਤੁਸੀਂ ਇਹ ਦੇਖੋਗੇ ਕਿ ਲੋਕਤੰਤਰ ਕੀ ਹੱਤਿਆ ਹੋ ਗਈ, ਜਮਹੂਰੀਅਤ का ਕਤਲ ਹੋ ਗਿਆ, ਇਹ ਸਾਰੀਆਂ ਖਬਰਾਂ ਆਈਆਂ, ਇਹੀ ਆਪੋਜੀਸ਼ਨ ਨੇ ਵੀ ਕਿਹਾ। ਹੁਣ ਅੱਜ ਹਾਲਤ ਇਸ ਹੱਦ ਤੱਕ ਪਹੁੰਚੀ, ਜੇ ਉਸ ਆਈਨੀ ਗੁੰਡਾਗਰਦੀ ਜਿਹੜੀ ਅਮਿਤ ਸ਼ਾਹ ਨੇ ਇਸੇ ਰਾਜ ਸਭਾ 'ਚ 5 ਅਗਸਤ 2019 ਨੂੰ ਕੀਤੀ, ਉਦੋਂ ਦੇਸ਼ ਦੀਆਂ ਮੇਨ ਸਟ੍ਰੀਮ ਪਾਰਟੀਆਂ ਨੂੰ ਵੀ ਇਹ ਲੱਗਦਾ ਕਿ ਵੀ ਨਹੀਂ, ਔਰ ਉਹਨਾਂ ਦਾ ਇੱਕ ਮਾਧਵ ਹੈਗਾ RSS ਦਾ ਜੋ
ਇੱਕ ਪ੍ਰਿੰਟ ਦੇ ਉੱਤੇ ਬੈਠਾ ਇੰਟਰਵਿਊ ਦੇ ਰਿਹਾ ਸੀ, ਉਹਨੇ ਕਿਹਾ ਜੀ ਆਰਟੀਕਲ 370 ਤੋਂ ਬਾਅਦ ਜੰਮੂ ਕਸ਼ਮੀਰ 'ਚ ਮਾੜਾ ਮੋਟਾ ਪ੍ਰੋਟੈਸਟ ਹੋਇਆ, ਇੰਡੀਆ 'ਚ ਤਾਂ ਕਿਸੇ ਨੇ ਨਹੀਂ ਕੀਤਾ। ਹੁਣ ਜੇ ਉਦੋਂ ਇਸ ਆਈਨੀ ਗੁੰਡਾਗਰਦੀ ਦਾ ਵਿਰੋਧ ਹੋਇਆ ਹੁੰਦਾ ਤੇ ਅੱਜ ਜੋ ਕੁੱਟ ਪੈ ਰਹੀ ਹੈ ਬੀਬੀਆਂ ਨੂੰ, ਜੋ ਜਿਹੜੀਆਂ ਇਲੈਕਟਡ ਨੇ, ਉਹਨਾਂ ਨੂੰ ਜੋ ਕਿ ਇਹ ਨਹੀਂ ਸੀ ਵਾਪਰਨਾ। ਇਹ ਪਹਿਲੀ ਗੱਲ ਤਾਂ ਇਹ ਹੈ। ਪਰ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਉਹ ਅਕਸਰ ਇੱਕ ਕੋਟ ਕੀਤਾ ਜਾਂਦਾ ਹੈ ਕਿ ਵੀ ਰੱਬ ਦੀ ਚੱਕੀ ਚੱਲਦੀ ਹੌਲੀ ਹੌਲੀ ਹੈ ਪਰ ਪੀਂਦੀ ਬੜਾ ਬਰੀਕ ਹੈ, ਉਹ ਪੀਸਦੀ ਬੜਾ ਬਰੀਕ ਹੈ। ਹੁਣ ਉਹ ਚੱਕੀ ਚੱਲ ਰਹੀ, 5 ਅਗਸਤ 2019 ਦੀ ਗੁੰਡਾਗਰਦੀ ਕਰਕੇ ਕਸ਼ਮੀਰ ਓਪਨ ਜੇਲ੍ਹ ਚੱਲ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਜ਼ਖਮਾਂ ਤੇ ਹੋਰ ਲੂਣ ਭੁੱਕੋ। 5 ਅਗਸਤ 2020 ਨੂੰ ਉਹਨੇ ਕਿਹਾ ਜੀ ਰਾਮ ਮੰਦਰ ਉਹਦਾ ਸ਼ਿਲਾਨਿਆਸ ਮੋਦੀ ਨੇ ਕਰਨਾ, ਉਹਨੂੰ ਆਪਣਾ ਹੀ ਮੰਦਰ ਬਣਾ ਰਿਹਾ, ਉਹ ਕਰ ਰਿਹਾ। ਹੁਣ ਵੀ ਤੁਸੀਂ ਇਹਨਾਂ ਦਾ ਹੰਕਾਰਿਆਪਨ ਦੇਖੋ ਕਿ ਈਵਨ ਹੁਣ ਜਦੋਂ ਅਗਸਤ ਆਇਆ ਉਹ ਮੋਦੀ ਕਹਿ ਰਿਹਾ ਦੇਖੋ ਸੈਲੀਬ੍ਰੇਟਰੀ ਸਪਿਰਿਟ, ਉਹਨੂੰ ਟੋਕੀਓ 'ਚ ਜਿਹੜੇ ਮਾੜਾ ਮੋਟਾ ਵਿਚਾਰੇ ਸਪੋਰਟਸਮੈਨ ਨੇ ਮਿਹਨਤ, ਉਹਨੂੰ ਵੀ ਉਹਦੇ ਨਾਲ ਜੋੜਿਆ। ਪਰ ਅੱਜ ਤੁਸੀਂ ਹੁਣ ਸਾਰਾ ਦੇਖੋ ਇਹਨਾਂ ਦਿਨਾਂ 'ਚ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਅਮਰੀਕਾ ਵੀ ਹੈ, ਭਾਵੇਂ ਅਮਰੀਕਾ ਨੇ ਕਿਹਾ ਫੌਜ ਕੱਢ ਲਾਂਗੇ, 3 ਲੱਖ ਫੌਜ ਅਫਗਾਨਿਸਤਾਨ 'ਚ ਹੈ, ਟ੍ਰੇਨਡ ਅਸੀਂ ਉਹਨਾਂ ਨੂੰ ਪੂਨੇ ਵੀ ਕਰ ਰਹੇ ਹਾਂ, ਉਹ ਅਸ਼ਰਫ ਗਨੀ ਦਾ ਡੇਰਾ ਇੱਥੇ ਵੀ ਲਵਾਇਆ ਹੋਇਆ ਉਹਨਾਂ ਦੀ ਏਜੰਸੀ। ਪਰ ਹੁਣ ਜਿਸ ਤੇਜ਼ੀ ਦੇ ਨਾਲ ਅਫਗਾਨਿਸਤਾਨ ਦੇ ਵੱਡੇ ਸਿਟੀਜ਼ ਫਾਲ ਹੋਏ ਔਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਫਾਲ ਆਫ ਕਾਬਲ ਜਿਹੜਾ ਹੈ ਉਹ ਇਨਐਵਿਟੇਬਲ ਹੈ। ਔਰ ਹੁਣ ਤੁਸੀਂ, ਮੈਂ ਅੱਜ ਹੀ ਉਹਨਾਂ ਦੇ ਕਈ ਚੈਨਲਸ ਦੇ ਉੱਤੇ ਦੇਖ ਰਿਹਾ ਸੀ, ਹਕੂਮਤ ਦਾ ਪਾਰਟ ਦੇਖ ਰਿਹਾ ਸੀ ਉਹਨਾਂ ਅਦਾਰਿਆਂ 'ਚ ਕਿ ਵੀ ਇਹ ਤਾਂ ਬਹੁਤ ਖਤਰੇ की बात, बहुत खतरे की बात, अब तालिबान अफगानिस्तान में वो कश्मीर में भी आएंगे और ये सारा बदल गया, पाकिस्तान और मजबूत हो, ਉਹ ਆਪਣੇ ਫਿਕਰਾਂ 'ਚ ਪਏ ਨੇ। ਹੁਣ ਇਸੇ ਕੰਟੈਕਸਟ ਦੇ ਚੱਲਦੇ ਆ, ਮੈਂ ਅੱਜ ਸਟੇਟਮੈਂਟ ਦੇਖ ਰਿਹਾ, ਇਹ ਹਾਲਾਂ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਯਸ਼ਵੰਤ ਸਿਨਹਾ ਫੋਰਨ ਮਿਨਿਸਟਰ ਵੀ ਰਿਹਾ, ਫਾਈਨੈਂਸ ਮਿਨਿਸਟਰ ਵੀ ਰਿਹਾ, ਔਰ ਉਹਦੀ ਪਬਲਿਕ ਸਟੇਟਮੈਂਟ ਹੈ ਪ੍ਰਾਈਮ ਮਿਨਿਸਟਰ ਮਸਟ ਅਨਾਉਂਸ restoration of Jammu and Kashmir statehood on Independence Day, says ਰਾਸ਼ਟਰਮੰਚ। ਹੁਣ ਇਹਨੇ ਸ਼ਤਰੂਘਨ ਸਿਨਹਾ ਔਰ ਇੱਕ ਦੋ ਹੋਰ ਨੇ ਮਿਲ ਕੇ ਇਹ ਆਪਣਾ ਅਲੱਗ ਰਾਸ਼ਟਰਮੰਚ ਬਣਾਇਆ ਹੋਇਆ ਔਰ ਉਹਨੇ ਕਿਹਾ ਕਿ ਵੀ ਇਹ the center's decision to revoke special status of Kashmir was taken without any consultation with the people and with their elected representatives, ਕਿ ਵੀ ਪਹਿਲਾ ਫੈਸਲਾ ਤੁਸੀਂ ਕਰ ਲਿਆ ਸੀ ਉਹ ਬਿਨਾਂ ਲੋਕਾਂ ਦੀ ਰਾਏ ਲਏ। ਪਰ ਹੁਣ ਉਹਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਮਸਟ ਅਨਾਉਂਸ restoration of full statehood to Jammu and Kashmir in his Independence Day speech, ਕਿ ਜਿਹੜੀ 15 ਅਗਸਤ ਨੂੰ ਉਹਨੇ ਸਪੀਚ ਕਰਨੀ ਹੈ ਉਹਦੇ 'ਚੋਂ ਐਲਾਨ ਕਰੇ ਕਿ ਅਸੀਂ ਜੰਮੂ ਕਸ਼ਮੀਰ ਦਾ ਸਟੇਟਹੁੱਡ ਵਾਪਸ ਕਰ ਰਹੇ ਹਾਂ। ਹੁਣ ਇਹ ਦੱਸ ਰਿਹਾ ਹੈ ਕਿ ਵੀ ਕਰੰਟ ਕੀ ਚੱਲ ਰਿਹਾ। ਇਸੇ ਤਰ੍ਹਾਂ ਅਭਿਸਾਰ ਗੁਪਤਾ, ਅਭਿਸਾਰ ਸ਼ਰਮਾ ਬਹੁਤ ਵੱਡਾ, ਉਹ ਪਹਿਲਾਂ ਜਰਨਲਿਸਟ ਸੀ, ਹੁਣ ਆਪਣਾ YouTube ਚੈਨਲ ਚਲਾ ਰਹੇ ਨੇ, उन्हें पूरा आज 15 मिनट का क्या अब ये भी खतरा है, देखो तालिबान ने उसको मारा, जर्नलिस्ट को मार दिया था, भारत के लिए बड़ा खतरा कश्मीर में भी, और ये वो पूरा अब घबराने की बात, क्या प्रबंध होगा। यानी ये है भी जिन्हों तुसी कहो कि भी एक वेव ऑफ फियर और कश्मीरियां दी रेजिस्टेंस। हुण एक पासे तो भारत की नीति 3 डर्टी डीज जो जम्मू कश्मीर च कर रहे सी, ਕਿਵੇਂ ਉਹਨਾਂ ਨੇ ਡੀਲਿਮਿਟੇਸ਼ਨ ਦੇ ਲਈ ਡੋਮਿਸਾਈਲ ਜਾਲੀ ਦਿੱਤੇ ਔਰ ਇਹ ਕਿਹਾ ਜੀ ਕਿ ਪ੍ਰਾਪਰਟੀਆਂ ਔਰ ਪਲਾਟ ਖਰੀਦੋ। ਇਹ ਉਹਨਾਂ ਦੀ ਮੀਡੀਆ ਦੀ ਰਿਪੋਰਟ ਹੈ, ਓਨਲੀ 2 ਆਊਟਸਾਈਡਰਸ ਬਾਏ ਪ੍ਰਾਪਰਟੀ ਇਨ ਜੰਮੂ ਐਂਡ ਕਸ਼ਮੀਰ ਪੋਸਟ ਆਰਟੀਕਲ 370 ਐਬਰੋਗੇਸ਼ਨ ਗਵਰਨਮੈਂਟ ਇਨ ਪਾਰਲੀਮੈਂਟ। ਹੁਣ ਇੰਡੀਅਨ ਗਵਰਨਮੈਂਟ ਪਾਰਲੀਮੈਂਟ 'ਚ ਕਹਿੰਦੀ ਹੈ कि only 2 persons have purchased as many properties in Jammu and Kashmir since 2019 when Article 370 was abrogated। उन्होंने कहा जी एज पर इन्फॉर्मेशन सानू मिली है सिर्फ 2 बंदियां ने, ये सारी जम्मू कश्मीर सूबे 2 बंदियां ने। इसका मतलब ये है कि जिवें रजिस्ट कर रहे हैं कश्मीरी, उतों खबर उन्होंने पहुँच गई कि भी इत्थे प्रॉपर्टी लै तो लोगे, मुड़ के उतों आना मुश्किल है, आना नहीं जी, मतलब लभना ही नहीं है भी वो प्रॉपर्टी च दसण वाला भी कोई नहीं होना भी ਉਹਦੇ ਨਾਲ ਕੀ ਵਾਪਰਿਆ। ਔਰ ਕੱਲੀ ਇਹੀ ਨਹੀਂ ਕਿ ਵੀ ਇਹ ਉੱਥੇ ਜਿਹੜਾ ਹੈ ਉਹ ਨਹੀਂ ਲੈ, ਈਵਨ ਇਹਨਾਂ ਦੀ ਮੰਤਰੀ ਮਿਨਿਸਟਰ ਹੈ ਮੋਦੀ ਗਵਰਨਮੈਂਟ ਦੇ ਵਿੱਚ ਮੀਨਾਕਸ਼ੀ ਲੇਖੀ, ਇਹ ਉਹੀ ਹੈ ਜਿਹੜੀ ਜਿਹਨੇ ਕਿਸਾਨਾਂ ਨੂੰ ਮਵੇਸ਼ੀ ਕਿ ਕੀ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਸੀ, ਬਾਅਦ ਚ ਮਾਫੀ ਵੀ ਮੰਗੀ। ਹੁਣ ਉਹ
ਪਾਰਲੀਮੈਂਟ 'ਚ ਖਲੋ ਕੇ ਕਹਿ ਰਹੀ ਹੈ ਆਪਣੇ ਬਿਆਨ 'ਚ ਕਿ ਜਿਵੇਂ ਕਰੋਨਾ ਮਹਾਮਾਰੀ ਤੋਂ ਬਾਅਦ ਮਜ਼ਦੂਰ ਆਪਣੇ ਪਿੰਡਾਂ ਤੋਂ ਵਾਪਸ ਸ਼ਹਿਰਾਂ 'ਚ ਆ ਗਏ, ਇਹ ਕਸ਼ਮੀਰੀ ਪੰਡਤ ਆਪਣੇ ਕਸ਼ਮੀਰ ਕਿਉਂ ਨਹੀਂ ਜਾਂਦੇ ਹੁਣ ਜਿਹੜੇ ਉਹਨਾਂ ਨੂੰ ਬਿਠਾਇਆ ਹੋਇਆ ਲਿਆ ਕੇ, ਔਰ ਇਹ ਸੀ ਕਿ ਜੀ ਅਸੀਂ ਹੁਣ ਇੱਕ ਪਾਸੇ ਤਾਂ ਕਹਿ ਰਹੇ ਨੇ ਜੀ ਹਾਲਾਤ ਨਾਰਮਲ ਹੋ ਗਏ ਜੀ, ਬਿਲਕੁਲ ਠੀਕ ਆ, ਉਹ ਮਿਹਣਾ ਮਾਰ ਰਹੀ ਹੈ ਪਾਰਲੀਮੈਂਟ 'ਚ ਖਲੋ ਕੇ ਉਹਨਾਂ ਦੀ ਮਿਨਿਸਟਰ ਕਿ ਇਹ ਕਸ਼ਮੀਰੀ ਪੰਡਤ ਜਾਂਦੇ ਕਿਉਂ ਨਹੀਂ, ਉਹਨਾਂ ਨੂੰ ਨਜ਼ਰ ਆ ਰਿਹਾ ਉੱਥੇ ਬੈਠੇ ਨੇ, ਉਹ ਪੰਜਾਬੀ 'ਚ ਕਹਿੰਦੇ ਨੇ ਪਤੰਦਰ ਡੀਕਦੇ ਨੇ ਤੁਹਾਨੂੰ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਅਜੇ ਚੱਲ ਹੀ ਰਿਹਾ ਸੀ, ਇਹ ਤਾਂ ਅਜੇ ਤੱਕ ਤਾਂ ਕਸ਼ਮੀਰੀਆਂ ਦੀ ਆਪਣੀ ਰੈਜ਼ਿਸਟੈਂਸ ਨੇ। ਉੱਥੇ ਸਿਰਫ 2 ਬੰਦਿਆਂ ਨੇ ਪ੍ਰਾਪਰਟੀ 2 ਸਾਲਾਂ 'ਚ ਖਰੀਦੀ, ਔਰ ਉਹਨਾਂ ਦੀ ਮੀਨਾਕਸ਼ੀ ਲੇਖੀ ਕਹਿ ਰਹੀ ਹੈ ਵੀ ਇਹ ਜਾਂਦੇ ਕਿਉਂ ਨਹੀਂ ਕਸ਼ਮੀਰੀ ਪੰਡਤ, ਉਹਨਾਂ ਨੂੰ ਵੀ ਪਤਾ ਹੈ ਉੱਥੇ ਜ਼ਮੀਨੀ ਹਕੀਕਤ ਕੀ ਹੈ। ਤੇ ਹੁਣ ਉਹਨਾਂ ਨੂੰ ਇਹ ਡਰ ਖਾ ਰਿਹਾ ਹੈ ਕਿ ਭਾਈ ਇਹ ਤਾਲਿਬਾਨ ਜਿਹੜੇ ਨੇ ਆ ਗਏ ਤੇ ਕਸ਼ਮੀਰ 'ਚ ਵੀ ਆਣਗੇ, ਅਲਟੀਮੇਟਲੀ ਉਹਨਾਂ ਨੇ ਵਿਹਲੇ ਤਾਂ ਬਹਿਣਾ ਨਹੀਂ, ਹੁਣ ਹੋਰ ਤਾਂ ਉਹਨਾਂ ਨੇ ਕਰਨਾ ਕੀ ਹੈ। ਉਹ ਜਿਵੇਂ ਉਹ ਕਿਸੇ ਨੇ ਫੌਜੀ ਨੂੰ ਪੁੱਛਿਆ ਕਿ ਫੌਜੀਆ ਲੜੇਗਾ, ਉਹ ਕਹਿੰਦਾ ਹੋਰ ਕੰਮ ਕੀ ਹੈ। ਸੋ ਇਹ ਤਾਲਿਬਾਨ ਤਾਂ ਉਹਨਾਂ ਦਾ ਕੰਮ ਹੀ ਲੜਨਾ, ਹੁਣ ਉਹਨਾਂ ਨੇ ਤਾਂ ਵਾਰ ਹਾਰਡਡ ਨੇ ਉਹ, ਔਰ ਜਦੋਂ ਇਹ ਧੱਕਾ ਕਰ ਰਹੇ ਨੇ, ਔਰ ਜ਼ਾਹਰ ਹੈ ਉਹਨਾਂ ਦੀ ਇਨਸਪੀਰੇਸ਼ਨ ਜਿੱਥੋਂ ਨਿਕਲਦੀ ਹੈ ਉਹਦੇ ਥੱਲੇ ਉਹਨਾਂ ਨੇ ਇਹਨਾਂ ਨੂੰ ਚੈਲੰਜ ਕਰਨਾ।